ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਹੁਣ ਆਉਨੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਤੁਹਾਡੇ ਨਾਲ ਕਰਨੀਆਂ ਨੇ 3 ਗੱਲਾਂ। ਪਹਿਲੀ ਗੱਲ ਤੇ ਤੁਹਾਡੇ ਨਾਲ ਕਰਨੀ ਹੈ ਵੀ ਰੇਸ਼ਮਾ ਜਵਾਨ ਹੋ ਗਈ ਤੇ ਰਾਣਾ ਸਨਾਉੱਲਾ ਸਾਹਿਬ ਸ਼ਰੀਫ ਹੋ ਗਏ। ਦੂਜੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਕਰਨੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਇੱਕ ਕਹਾਣੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਫਿਰ ਵੇਖਾਂ ਵੀ ਇੱਧਰ ਕੀ ਹੋ ਰਿਹਾ ਤੇ ਉੱਧਰ ਕੀ ਹੋ ਰਿਹਾ। ਤੇ ਤੀਸਰੀ ਗੱਲ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਇੱਕ ਹੋਰ ਕਹਾਣੀ ਹੈ। ਦੋਵੇਂ ਕਹਾਣੀਆਂ ਬੜੀਆਂ ਇੰਟਰਸਟਿੰਗ ਨੇ ਤੇ ਤੁਹਾਨੂੰ ਸਵਾਦ ਆਏਗਾ। ਪਰ ਪਹਿਲੀ ਗੱਲ ਵਾਲੇ ਪਾਸੇ ਆਉਨੇ ਆ ਤੇ ਤੁਸੀਂ ਸੋਚਦੇ ਹੋਵੋਗੇ ਕਿ ਗਿੱਲ ਸਾਹਿਬ ਇਹ ਰੇਸ਼ਮਾ ਨੂੰ ਕਿੱਥੋਂ ਕੱਢ ਲਿਆਏ ਜੇ। ਇਹ ਭਾਈ ਜੀ ਮੈਂ ਨਹੀਂ ਕੱਢ ਕੇ ਲਿਆਇਆ। 6 ਜੱਜਾਂ ਨੇ ਜਿਸ ਵੇਲੇ ਖੱਤ ਲਿਖਿਆ ਤੇ ਚੌਧਰੀ ਨਿਜ਼ਾਮਦੀਨ ਨੇ ਕਿਹਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਇਹ ਖਤੋ ਖਤ ਵਾਲਾ ਕੰਮ ਤੇ ਖਰਾਬ ਹੈ, ਇਹ ਜਿਹੜੇ ਖੱਤ ਨੇ ਇਹ ਤਾਂ ਸਾਨੂੰ ਬੜਾ ਪਰੇਸ਼ਾਨ ਕਰਨਗੇ। ਤੇ ਉਹਨਾਂ ਆਖਿਆ ਵੀ ਰੇਸ਼ਮਾ ਨੂੰ ਜਵਾਨ ਕਰੋ ਤੇ ਹੁਣ ਰੇਸ਼ਮਾ ਕੋਲੋਂ ਖੱਤ ਲਿਖਵਾਓ। ਰੇਸ਼ਮਾ ਨੇ ਜਿਹੜਾ ਖੱਤ ਪੱਤਰ ਪਾਇਆ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਦੇ ਨਾਂ ਤੇ, ਉਹ ਜਿਹਦੇ ਵਿੱਚੋਂ ਚਿੱਟਾ ਪਾਊਡਰ ਨਿਕਲਿਆ ਸੀ ਉਹਦੇ ਪਿੱਛੇ ਰੇਸ਼ਮਾ ਲਿਖਿਆ ਸੀ। ਉਹ ਰੇਸ਼ਮਾ ਨਾਲ ਹੀ ਜਵਾਨ ਹੋਈ ਤੇ ਉਹਨੇ ਖੱਤ ਪਾ ਛੱਡੇ। ਉਹ ਜਿਹੜਾ ਚਿੱਟਾ ਪਾਊਡਰ ਹੈ ਨਾ ਉਹਨੂੰ ਐਂਥਰਾਕਸ ਆਖਦੇ ਨੇ ਤੇ ਉਹ ਇੱਕ ਤੁਸੀਂ ਪਿੰਡਾਂ ਦੇ ਬੰਦੇ ਇਹੀ ਸਮਝੋ ਵੀ ਇੱਕ ਇਹੋ ਜਿਹਾ ਕੈਮੀਕਲ ਉਹਨਾਂ ਬਣਾਇਆ, ਬਿਮਾਰੀ ਬਣਾਈ ਵੀ ਜਿਹੜਾ ਬੰਦਾ ਉਹਨੂੰ ਸੁੰਘ ਲੇ ਤੇ ਮਰ ਜਾਂਦਾ ਹੈ। ਇਹ ਜਦੋਂ 9/11 ਉਹ ਜਿਹੜੇ ਜਹਾਜ਼ ਵੱਜੇ ਸਨ ਟਾਵਰਾਂ ਦੇ ਵਿੱਚ ਜਾ ਕੇ ਅਮਰੀਕਾ ਦੇ ਵਿੱਚ, ਜਿਹ 'ਤੇ ਇਲਜ਼ਾਮ ਸੀ ਉਸਾਮਾ ਬਿਨ ਲਾਦਨ ਉਹਨਾਂ 'ਤੇ ਸਾਰਿਆਂ 'ਤੇ ਉਹਨਾਂ ਉਹ ਦਹਿਸ਼ਤਗਰਦੀ ਕੀਤੀ ਹੈ। ਉਹਦੇ 2001 ਦੇ ਵਿੱਚ ਅਮਰੀਕਾ 'ਚ ਦਹਿਸ਼ਤਗਰਦੀ ਦੇ ਹਮਲੇ ਹੋਏ ਸਨ, ਜਿਸ ਤੋਂ ਬਾਅਦ ਫਿਰ ਅਫਗਾਨਿਸਤਾਨ ਦੀ ਜੰਗ ਤੋਂ ਸਾਰਾ ਕੰਮ ਹੋਇਆ ਸੀ। ਉਹ ਜਿਸ ਵੇਲੇ 2001 'ਚ ਹੋਇਆ ਸੀ ਨਾ ਤੇ ਉਹਨਾਂ ਹਮਲਿਆਂ ਤੋਂ ਹਫ਼ਤੇ ਬਾਅਦ ਉਹ ਪਾਊਡਰ ਘੱਲਿਆ ਗਿਆ ਸੀ ਅਮਰੀਕਾ 'ਚ, ਇਹ ਜਿਹੜਾ ਜਿਹਨੂੰ ਐਂਥਰਾਕਸ ਆਖਦੇ ਨੇ। ਉਹਦੇ ਨਾਲ 5 ਬੰਦੇ ਮਰ ਗਏ ਸਨ ਤੇ 17 ਬਹੁਤ ਸ਼ਦੀਦ ਉਹਦੇ ਨਾਲ ਬਿਮਾਰ ਹੋਏ ਸਨ। ਉਹੋ ਜਿਹਾ ਪਾਊਡਰ ਹੀ ਹੁਣ ਰੇਸ਼ਮਾ ਘੱਲਣ ਡਈ ਹੈ ਖੱਤਾਂ 'ਚ ਪਾ ਕੇ। ਤੇ ਵਜ੍ਹਾ ਇਹੀ ਹੈ ਵੀ ਚੌਧਰੀ ਨਿਜ਼ਾਮਦੀਨ ਨੇ ਆਖਿਆ ਵੀ ਜਿਹੜੇ ਖੱਤ ਲਿਖਦੇ ਨੇ ਨਾ ਇਹਨਾਂ ਨੂੰ ਵੀ ਖੱਤ ਲਿਖੋ ਤਾਂ ਕਿ ਇਹ ਡਰ ਜਾਣ ਤੇ ਗਾਂ ਕਿਸੇ ਨੂੰ ਖੱਤ ਨਾ ਲਿਖਣ। ਬਹਰਹਾਲ ਰੇਸ਼ਮਾ ਨੇ ਘੱਲ ਦਿੱਤਾ ਇਸਲਾਮਾਬਾਦ ਹਾਈ ਕੋਰਟ ਤੇ ਰੇਸ਼ਮਾ ਦੀ ਵੱਡੀ ਭੈਣ ਜਿਹਦਾ ਨਾਂ ਹੈ ਗੁਲਸ਼ਾਦ। ਇਹ ਸਾਡਾ ਹਿਸਾਬ ਹੀ ਗਵੇੜ ਹੀ ਲਾਉਣ ਡਏ। ਹੁਣ ਸਾਨੂੰ ਨਹੀਂ ਪਤਾ ਵੀ ਉਹ ਰੇਸ਼ਮਾ ਦੀ ਫੁੱਫੀ ਹੈ, ਤਾਈ ਹੈ ਜਾਂ ਭੈਣ ਹੈ ਵੱਡੀ, ਪਰ ਹਿਸਾਬ ਹੀ ਲਾਉਣ ਡਏ। ਜਿਹੜਾ ਅਸੀਂ ਗਵੇੜ ਕੱਢਿਆ ਉੱਥੋਂ ਹਿਸਾਬ ਲੱਗਦਾ ਵੀ ਰੇਸ਼ਮਾ ਨੇ ਇਸਲਾਮਾਬਾਦ ਹਾਈ ਕੋਰਟ ਤੇ ਗੁਲਸ਼ਾਦ ਨੇ ਖੱਤ ਘੱਲੇ ਨੇ ਇਸਲਾਮਾਬਾਦ ਦੇ ਵਿੱਚ ਸੁਪਰੀਮ ਕੋਰਟ ਨੂੰ। ਤੇ ਫਿਰ ਮੋਹਦ ਸਾਹਿਬ ਨੇ, ਕੋਈ ਮੋਹਦ ਨਾਮ ਦਾ ਬੰਦਾ, ਉਹਨੇ ਘੱਲੇ ਨੇ ਲਾਹੌਰ ਹਾਈ ਕੋਰਟ ਦੇ ਜੱਜਾਂ ਨੂੰ। ਇਹ ਲੱਗਦਾ ਮੋਹਦ ਜਿਹੜਾ ਹੈ ਫਿਰ ਰੇਸ਼ਮਾ ਦਾ ਜਾਂ ਘਰ ਵਾਲਾ ਹੈ ਤੇ ਜਾਂ ਉਹਦਾ ਭਰਾ ਹੈ। ਇਹ ਹੁਣ ਹਿਸਾਬ ਕੱਢਾਂਗੇ, ਕੋਈ ਅਸੀਂ ਵੀ ਕਿਸੇ ਤਰੀਕੇ ਨਾਲ ਗਵੇੜ ਲਾਵਾਂਗੇ। ਬਹਰਹਾਲ ਇਹ ਸੀ ਗੱਲ ਰੇਸ਼ਮਾ ਦੀ ਵੀ ਰੇਸ਼ਮਾ ਜਵਾਨ ਹੋਈ ਹੈ ਤੇ ਚੌਧਰੀ ਨਿਜ਼ਾਮਦੀਨ ਦੇ ਕਹਿਣ ਦੇ ਉੱਤੇ ਜੱਜਾਂ ਨੂੰ ਹੁਣ ਡਰਾਉਂਦੀ ਧਮਕਾਉਂਦੀ ਫਿਰਦੀ। ਮੇਰਾ ਨਹੀਂ ਖਿਆਲ ਵੀ ਉਹ ਪਾਊਡਰ ਐਂਥਰਾਕਸ ਹੋਣਾ ਹੈ, ਪਰ ਡਰਾਉਣ ਵਾਸਤੇ ਕਿਤੇ ਤਿੱਬਤ ਵਾਲਿਆਂ ਦਾ ਹੀ ਪਾਊਡਰ ਕੱਢ ਕੇ ਨਾ ਉਹ ਪਾ ਕੇ ਵਿੱਚ ਤੇ ਉਹਨਾਂ ਖੱਤ ਖੁਦ ਘੱਲ ਦਿੱਤੇ ਨੇ ਜਾਂ ਚੂਨਾ ਪਾ ਕੇ ਘੱਲ ਦਿੱਤੇ ਨੇ। ਬਹਰਹਾਲ ਫਿਰ ਵੀ ਗੱਲ ਤੇ ਖਤਰੇ ਦੀ ਹੈ ਜਿਹਨੇ ਵੀ ਕੀਤਾ ਹੈ। ਹੁਣ ਆਉਣੇ ਜਿਹੜੀ ਅਸਲ ਗੱਲ ਹੈ ਅੱਜ ਦੀ ਕਿ ਰੇਸ਼ਮਾ ਤੇ ਚਲੋ ਜਿਹੜੀ ਜਵਾਨ ਹੋਈ ਰਾਣਾ ਸਨਾਉੱਲਾ ਸਾਹਿਬ ਸ਼ਰੀਫ ਹੋ ਗਏ ਨੇ। ਇਹ ਪਹਿਲਾਂ ਤੁਹਾਨੂੰ ਰਾਣਾ ਸਨਾਉੱਲਾ ਸਾਹਿਬ ਦੀ ਇੱਕ ਵੀਡੀਓ ਸੁਣਾਈਏ, ਇਹ ਤੁਹਾਨੂੰ ਯਕੀਨ ਤਾਂ ਨਹੀਂ ਆਏਗਾ ਪਰ ਇਹ ਤੁਸੀਂ ਵੀਡੀਓ ਸੁਣ ਲਓ ਪਹਿਲਾਂ ਤੇ ਫਿਰ ਇਹ 'ਤੇ ਤਬਸਰਾ ਕਰਦੇ ਹਾਂ ਰਾਣਾ ਸਨਾਉੱਲਾ ਸਾਹਿਬ ਪਹਿਲਾਂ ਕੀ ਕਹਿੰਦੇ ਸਨ ਤੇ ਹੁਣ ਕੀ ਕਹਿੰਦੇ ਨੇ। ਇਹ ਜ਼ਰਾ ਸੁਣੋ। ये बताएं कि क्या ये मेरी इतला दुरुस्त है कि आप अगर इमरान खान साहब को गिरफ्तार करेंगे तो जाहिर है ना पंजाब में रख सकेंगे ना खैबर पख्तूनख्वा में रख सकेंगे, सिंध भिजवाना काफी मुश्किल होगा, तो अब इस्लामाबाद में ही आपने कोई इंतजाम कर लिया उनका? नहीं, मैं इसको बलूचिस्तान भेजूंगा। अच्छा। बलूचिस्तान जो है ना मछ जेल, हाँ। वहां पे एक है मिर्ची वार्ड, वहां पे भेजूंगा, वहां पे रखूंगा इसको मैं। मछ जेल की मिर्ची वार्ड में रखूंगा इसको मैं। आपको पता है? और ये आए इस्लामाबाद। मुझे पता है मिर्ची वार्ड में क्या होता है। यानी इसको ये जो है ना ये इतना याद करता है, उसको पता है कि मेरे ये ढाई चढ़ गया ना तो मैंने माफ नहीं करना। तुसां सुन लिया भी राणा सनाउल्ला साहब ਪਹਿਲਾਂ ਆਖਦੇ ਸਨ ਕਿ ਜਨਾਬ ਜੇ ਇਮਰਾਨ ਖਾਨ ਮੇਰੇ ਕਾਬੂ ਆ ਗਿਆ ਤੇ ਮੈਂ ਉਹਨੂੰ ਮੱਛ ਜੇਲ੍ਹ ਘੱਲਣਾ ਹੈ ਮਿਰਚੀ ਵਾਰਡ ਦੇ ਵਿੱਚ। ਆਹੋ, ਮੱਛ ਜੇਲ੍ਹ ਮਿਰਚੀ ਵਾਰਡ 'ਚ ਮੈਂ ਘੱਲਣਾ ਹੈ ਤੇ ਇਹਨੂੰ ਅਜੇ ਪਤਾ ਨਹੀਂ ਜੇ ਮੇਰੇ ਕਾਬੂ ਆਇਆ ਤੇ ਇਹਦੇ ਨਾਲ ਕੀ ਬਣਨਾ। ਇਹ ਗੱਲ ਕਰਦੇ ਸਨ ਪਹਿਲਾਂ। ਤੇ ਹੁਣ ਉਹੀ ਰਾਣਾ ਸਨਾਉੱਲਾ ਸਾਹਿਬ ਕੀ ਆਖਦੇ ਨੇ? ਉਹ ਆਉਂਦੇ ਨੇ ਜੀ ਇਮਰਾਨ ਖਾਨ ਨੂੰ ਜੇ ਆਜ਼ਾਦ ਵੀ ਕਰ ਦੇਣ ਤੇ ਸਾਨੂੰ ਕੋਈ ਰੌਲਾ ਨਹੀਂ, ਤੇ ਜੇ ਉਹਨੂੰ, ਮੇਰਾ ਮਤਲਬ ਹੈ ਕਿ ਜੇਲ੍ਹ 'ਚ ਸਹੂਲਤ ਵੀ ਦੇ ਦੇਣ ਤੇ ਕੋਈ ਨਹੀਂ। ਇੱਥੇ ਗੱਲ ਨਹੀਂ ਮੁੱਕੀ। ਜਿਹੜੀ ਅਗਲੀ ਗੱਲ ਉਹ ਤੁਸੀਂ ਸੁਣੀ ਹੋਏਗੀ। ਐਂਕਰ ਪੁੱਛਦਾ ਹੈ ਕਿ ਭਾਈ ਜੀ ਜਵੇਲ ਲਤੀਫ ਸਾਹਿਬ ਤੇ ਦੂਜੇ ਬੰਦੇ ਆਉਂਦੇ ਨੇ ਵੀ ਸਾਨੂੰ ਹਰਾ ਦਿੱਤਾ ਹੈ ਕਿਉਂਕਿ ਰਾਣਾ ਸਾਹਿਬ ਵੀ ਹਾਰੇ ਨੇ। ਉਹਨਾਂ ਕਹਿੰਦੇ ਵੀ ਇਹ ਗੱਲ ਕੋਈ ਨਹੀਂ, ਜਿਹੜੇ ਹਾਰੇ ਨੇ ਜਾਇਜ਼ ਹਾਰੇ ਨੇ। ਬਸ ਇਤਰਾਜ਼ ਇਹੀ ਬਣ ਸਕਦਾ ਵੀ ਜਦੋਂ ਸਾਰਿਆਂ ਦੂਜਿਆਂ ਨੂੰ ਜਿਤਾਇਆ ਜੇ ਮੂੰਹ ਕਾਲਾ ਕਰਕੇ ਤੇ ਸਾਡਾ ਵੀ ਮੂੰਹ ਕਾਲਾ ਕਰਕੇ ਜਿਤਾ ਦੇਣਾ ਸੀ। ਸਾਡੇ 'ਚੋਂ ਕੋਈ ਬੋ ਆਉਂਦੀ ਸੀ, ਸਾਡਾ ਕੀ ਕਸੂਰ ਸੀ।
تو मुझे सर ये सिर्फ ये बता दीजिए आगे चल के जरा थोड़ा सा कि जो मैंने शुरू में आपको बताया कि धांधली का शोर जो उठाया था मुबैना तौर पे तहरीक इंसाफ ने उठाया, फिर आपकी पार्टी में से इरफान सिद्दीकी साहब हो गए, मियां जावेद लतीफ साहब हो गए, आपके दूसरे लोग भी जो ऑफ द रिकॉर्ड भी मिलते हैं, वो ये क्यों कहते हैं कि नवाज शरीफ साहब को हरवाने के लिए उनके 15-20 बंदों को हरवा दिया गया जिनमें वो आपका नाम भी लिया जाता है? इसमें कितनी सच्चाई है इस बात? नहीं देखें, अब जो कोई बंदा बात करता है वो अपने इल्म, अपनी स्वाबदीद के मुताबिक या उसने जो मुख्तलिफ वाक़यात से जो अखज़ किया होता है वो उसके मुताबिक बात कर। लेकिन मुझे तो इसमें कोई शक नहीं है कि जो बंदे हारे हैं बिल्कुल सही हारे, और उन्हें इस बात का गिला नहीं करना चाहिए कि जी हम हारे क्यों हैं। अलबत्ता ये को कह सकता है कि मुझे जितवाया क्यों नहीं है, इस बात का को गिला अगर करे तो वो मानी जा सकती है। बाकी PMLN के ख़िलाफ़ कोई ऐसी मूव नहीं थी कि किसी को इसलिए हराया जाए कि जी ये मियां नवाज शरीफ साहब के करीब है, या किसी को इसलिए जितवाया जाए क्योंकि वो दूर है। सारे नज़दीक दूर जो है वो मामला ये है कि इस इलेक्शन में देखें, इसमें कुछ मामला ऐसे हुए हैं कि उसमें फिर लोग जो है वो पिक एंड चूज भी करते हैं। ਤੇ ਰਾਣਾ ਸਾਹਿਬ ਜਿੱਡੇ ਕਿ ਸਿਆਣੇ ਹੋ ਗਏ ਨੇ ਤੇ ਜਿੱਡੇ ਸ਼ਰੀਫ, ਵੈਸੇ ਇਹਨਾਂ ਨੂੰ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਮੈਂ ਖੁਦ ਹੈਰਾਨ ਸਾਂ ਜਦੋਂ ਰਾਣਾ ਸਾਹਿਬ ਉਹ ਮਿਰਚੀ ਵਾਰਡ ਤੇ ਉਹ ਰੰਗਬਾਜ਼ੀਆਂ ਕਰਦੇ ਸਨ ਤੇ ਬਾਜੀ ਮਰੀਮ ਹਕੀਮ ਰਾਣਾ ਸਨਾਉल्ला ਕਹਿ ਕੇ ਤੇ ਹੋਰ ਚੁੱਕ ਥਲ ਕਰਦੀ ਸੀ। मुस्लिम लीग के शेरों ने पिछले 5 साल में राणा साहब का क्या नाम रखा था? क्या नाम रखा था? हकीम राणा सनाउल्ला। और हकीम राणा सनाउल्ला ने ऐसा इलाज किया, ऐसी हिकमत दिखाई कि ना बीमार नजर आता है ना बीमारी नजर आती है। ਰਾਣਾ ਸਾਹਿਬ ਨੇ ਤੇ ਸਾਰੇ ਕੰਮ ਪਹਿਲਾਂ ਵੇਖੇ ਸਨ, ਜਿਹੜਾ ਸਾਡੇ ਨਾਲ ਹੋਇਆ ਉਹ ਰਾਣਾ ਸਾਹਿਬ ਨਾਲ ਪਹਿਲਾਂ ਦਾ ਹੋਇਆ ਸੀ। ਇਸ ਲਈ ਰਾਣਾ ਸਾਹਿਬ ਨੂੰ ਤੇ ਇਹ ਹਰਕਤਾਂ ਨਹੀਂ ਸੀ ਕਰਨੀਆਂ ਚਾਹੀਦੀਆਂ, ਪਰ ਉਹਨਾਂ ਨੇ ਮੈਨੂੰ ਨਹੀਂ ਪਤਾ ਕਿ ਇਸ ਪੂੰਡ 'ਚ ਤੇ ਕਿਹੜੇ ਚੱਕਰ 'ਚ ਕਰ ਦਿੱਤੀਆਂ। ਤੇ ਹੁਣ ਰਾਣਾ ਸਾਹਿਬ ਦਾ ਹਾਲਤ ਇਹ ਵੀ ਜਿਵੇਂ ਕਲਫ ਵਾਲੇ ਕੱਪੜੇ ਨੂੰ ਪਾਣੀ, ਗਰਮ ਪਾਣੀ 'ਚੋਂ ਭਿਉਂ ਕੇ ਕੱਢ ਦਿਓ ਤੇ ਉਸ ਤੋਂ ਬਾਅਦ ਜੋ ਉਹਦੀ ਹਾਲਤ ਹੁੰਦੀ ਰਾਣਾ ਸਾਹਿਬ ਦੀ ਉਹ ਜੀ ਹਾਲਤ। ਤੇ ਇਹ ਠੀਕ ਹੈ ਭਰਾ ਮੇਰਿਆ, ਇਹ ਸ਼ਰਾਫਤ ਹੀ ਠੀਕ ਹੈ। ਜਿਹੜੇ ਰਾਹ ਹੁਣ ਤੁਰਿਆ ਮੇਰਾ ਵੀਰ ਇਹ ਹੀ ਠੀਕ ਹੈ। ਜਿਹੜੇ ਰਾਹ ਪਹਿਲਾਂ ਤੁਰਿਆ ਸੀ ਤੇ ਐਵੇਂ ਹੀ ਬੁਲਬੁਲੀਆਂ ਮਾਰਦਾ ਫਿਰਦਾ ਸੀ, ਹਾਲਾਂਕਿ ਉਦੋਂ ਵੀ ਕਰਨ ਤੂੰ ਨਹੀਂ ਛੱਡਿਆ ਕੁਝ ਵੀ। ਭਾਈ ਮੇਰਿਆ ਤੇਰਾ ਕੀ ਕੰਮ ਸੀ ਇਹਨਾਂ ਕੰਮਾਂ ਦੇ ਵਿੱਚ? ਸਾਰਾ ਕੁਝ ਚੌਧਰੀ ਨਿਜ਼ਾਮਦੀਨ ਕਰਨ ਡਿਆ ਸੀ, ਤੂੰ ਐਵੇਂ ਬੜਕਾ ਮਾਰ ਕੇ ਹਰਸ਼ਾ ਆਪਣੇ ਗਲ ਲਈ ਆਉਂਦਾ ਸੀ। ਬਹਰਹਾਲ ਹੁਣ ਮੇਰਾ ਖਿਆਲ ਰਾਣਾ ਸਾਹਿਬ ਦੇ ਬਾਰੇ ਮੈਨੂੰ ਇਹ ਵੀ ਖਬਰ ਆਈ ਹੈ, ਉੱਡਦੀ ਖਬਰ ਆਈ ਹੈ ਵੀ ਸਾਡੀ ਭੈਣ ਜਿਹੜੀ ਹੈ ਰਾਣਾ ਸਾਹਿਬ ਦੀ ਘਰ ਵਾਲੀ, ਉਹਨਾਂ ਇਹ ਆਖਿਆ ਕਿ ਬਈ ਮੈਂ ਤਾਂ ਇੱਥੇ ਕੋਈ ਨਹੀਂ ਰਹਿਣਾ ਜਿਹੋ ਜਿਹੇ ਹਾਲਾਤ ਨੇ। ਤੇ ਉਹ ਹੁਣ ਰਾਣਾ ਸਾਹਿਬ ਆਪਣੇ ਬੱਚੇ ਔਰ ਬੇਗਮ ਤੇ ਦੂਸਰੇ ਜਿਹੜੇ ਜੀ ਨੇ ਉਹਨਾਂ ਨੂੰ ਸ਼ਾਇਦ ਇੰਗਲੈਂਡ ਕੋਈ ਸ਼ਿਫਟ ਕਰਨ ਦਾ ਸੋਚ ਰਹੇ ਨੇ। ਤੇ ਆਪ ਵੀ ਰਾਣਾ ਸਾਹਿਬ ਫਿਰ ਆਉਣ ਵਾਲੇ ਵਕਤ ਦੇ ਵਿੱਚ ਉੱਥੇ ਚੱਕਰ ਲਾਉਂਦੇ ਰਹਿਣਗੇ। ਲੇਕਿਨ ਇਹੋ ਜਿਹਾ ਕੋਈ ਮਾਮਲਾ ਉਹ ਸੋਚ ਰਹੇ ਨੇ। ਇਹ ਲੈਲਪੁਰੋਂ ਉੱਡਦੀ ਖਬਰ ਆਈ, ਹੋ ਸਕਦਾ ਗਲਤ ਹੋਵੇ, ਇਹ ਅਜੇ ਕਨਫਰਮ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਉੱਡਦੀ ਖਬਰ ਕਿਤੋਂ ਲੱਭੀ ਹੈ। ਨਾਲ ਰਾਣਾ ਸਾਹਿਬ ਦੀ ਜਿਹੜੀ ਏਡੀ ਸਿਆਣਤ ਵਾਲੀਆਂ ਗੱਲਾਂ ਉਹ ਕਰਨ ਡਏ ਨੇ, ਮਤਲਬ ਜਿੱਡੇ ਸਿਆਣੇ ਕੰਮ ਉਹ ਕਰਨ ਡਏ ਨੇ। ਤੁਹਾਨੂੰ ਪਤਾ ਹੈ ਵੀ ਆ ਸਰਦੀਆਂ ਦੇ ਵਿੱਚ ਛਿੱਲ ਕੇ 2 ਆਂਡੇ ਬੰਦੇ ਨੇ ਖਾਧੇ ਹੁਣ, ਬਜ਼ੁਰਗ ਬੰਦੇ ਨੇ, ਤੇ ਫਿਰ ਉਹ ਏਡੀਆਂ ਸਿਆਣੀਆਂ ਗੱਲਾਂ ਕਰਦਾ ਹੈ। ਤੇ ਰਾਣਾ ਸਾਹਿਬ ਜਿੱਡੀਆਂ ਸਿਆਣੀਆਂ ਗੱਲਾਂ ਹੁਣ ਕਰਨ ਡਏ ਨੇ, ਇੱਥੋਂ ਤਾਂ ਇਹੀ ਜਾਪਦਾ ਵੀ ਰਾਣਾ ਸਾਹਿਬ ਨੂੰ ਪਤਾ ਲੱਗ ਗਿਆ ਵੀ ਆਉਣ ਵਾਲੇ ਵਕਤ 'ਚ ਕੀ ਹੋਣ ਵਾਲਾ ਹੈ। ਲੇਕਿਨ ਅਫਸੋਸ ਇਹ ਹੈ ਕਿ ਰਾਣਾ ਸਾਹਿਬ ਦੇ ਉੱਤੇ ਤੇ ਜਿਵੇਂ ਸਾਡੇ ਤੇ ਗਰਮਾਲਾ ਫਿਰਿਆ ਇਵੇਂ ਰਾਣਾ ਸਾਹਿਬ ਤੇ ਵੀ ਪਹਿਲਾਂ ਹੀ ਦੁਰਮਟ ਵੀ ਫਿਰਿਆ ਤੇ ਗਰਮਾਲਾ ਵੀ ਫਿਰਿਆ ਸੀ। ਉਸ ਤੋਂ ਬਾਅਦ ਵੀ ਰਾਣਾ ਸਾਹਿਬ ਨੂੰ ਸਾਰਾ ਕੁਝ ਭੁੱਲ ਗਿਆ ਤੇ ਰਾਣਾ ਸਾਹਿਬ ਜਿਹੋ ਜਿਹੀਆਂ ਬੜਕਾ ਮਾਰਦੇ ਰਹੇ, ਉਹਦੀ ਕੋਈ ਸਮਝ ਨਹੀਂ ਸੀ ਵੀ ਐਡਾ ਬੰਦਾ ਬੇਵਕੂਫ ਕਿਵੇਂ ਹੋ ਸਕਦਾ। ਚਲੋ ਜੇ ਹੁਣ ਹੀ ਅਕਲ ਆ ਗਈ ਹੈ, ਇਹ ਹੁਣ ਹੀ ਸ਼ਰਾਫਤ ਆ ਗਈ ਹੈ ਤੇ ਚੰਗੀ ਗੱਲ ਹੈ। ਰਾਣਾ ਸਾਹਿਬ ਦੀਆਂ ਮੁੱਛਾਂ ਅੱਗੇ 10:10 ਵਜਾਉਂਦੀਆਂ ਸਨ ਇੰਜ ਕਰਕੇ, ਤੇ ਹੁਣ ਰਾਣਾ ਸਾਹਿਬ ਦੀਆਂ ਜਿਹੜੀਆਂ ਮੁੱਛਾਂ ਨੇ ਉਹ ਤੁਸੀਂ ਅਗਰ ਗੌਰ ਕਰੋ ਤੇ ਉਹ ਹੁਣ ਇਸ ਵੇਲੇ 4:40 ਵਿਖਾਉਣ ਡਈਆਂ ਨੇ। ਉਹ ਆਰਾਮ ਨਾਲ ਤਬੀਅਤ ਫੈਸਲਾਬਾਦ 'ਚ ਨੂੰ ਆਉਂਦੇ ਨੇ 0-0, ਤਬੀਅਤ ਰਾਣਾ ਸਾਹਿਬ ਦੀ ਹੁਣ 0-0 ਹੋ ਗਈ। ਲੇਕਿਨ ਭਾਈ ਮੇਰਿਆ ਇਹਦੇ 'ਚ ਅਕਲ ਹੈ, ਜਿਹੜੇ ਕੰਮ ਤੋਂ ਪਹਿਲਾਂ ਕਰਨ ਡਿਆ ਸੀ ਉਹ ਠੀਕ ਨਹੀਂ, ਇਹ ਹੁਣ ਸ਼ਰਾਫਤ ਹੀ ਠੀਕ ਹੈ। ਅੱਛਾ ਜੀ, ਅਗਲੀ ਖਬਰ ਚੜ੍ਹਦੇ ਪੰਜਾਬ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖੀਏ ਤੇ ਫਿਰ ਲਹਿੰਦੇ ਤੋਂ ਰੱਖਦੇ ਹਾਂ। ਚੜ੍ਹਦੇ ਪੰਜਾਬ ਦੇ ਵਿੱਚ ਉੱਥੋਂ ਦੀ ਹਕੂਮਤ ਨੇ ਇੱਕ ਨੋਟੀਫਿਕੇਸ਼ਨ ਕੀਤਾ ਕਿ ਉੱਥੇ ਜਿਹੜੇ ਜ਼ਿਮੀਂਦਾਰਾਂ ਦੀ ਕਣਕ ਹੈ ਇਸ ਵੇਲੇ ਉਹ 12 ਸਾਈਲੋਜ਼ ਜਿਹੜੇ ਨੇ ਉਹ ਖਰੀਦਣਗੇ। ਉਹ ਸਟੀਲ ਦੇ ਬੜੇ ਉਹਨਾਂ ਸਿਸਟਮ ਬਣਾਏ ਨੇ, ਗੋਦਾਮ ਜਿਹੇ ਜਿਨ੍ਹਾਂ ਦੇ ਵਿੱਚ ਉਹ ਕਣਕ ਸਟੋਰ ਹੋਏਗੀ। ਉਹ ਖਰੀਦਣਗੀਆਂ ਪ੍ਰਾਈਵੇਟ ਪਾਰਟੀਆਂ ਤੇ ਆਪਣੀ ਮਰਜ਼ੀ ਦਾ ਰੇਟ ਦੇਣਗੀਆਂ। ਜ਼ਿਮੀਂਦਾਰਾਂ ਨੇ ਤੇ ਖੌਰੂ ਪੁੱਟ ਦਿੱਤਾ ਤੇ ਪਾਇਆ ਰੌਲਾ, ਤੇ ਨਾਲ ਅਪੋਜੀਸ਼ਨ ਪਾਰਟੀਆਂ ਵੀ ਰਲੀਆਂ। ਤੇ ਅੱਜ ਕੱਲ੍ਹ ਇਲੈਕਸ਼ਨ ਆ ਰਿਹਾ, ਪੰਜਾਬ 'ਚ ਵੀ ਕੁਝ ਸੀਟਾਂ 'ਤੇ ਇਲੈਕਸ਼ਨ ਹੋਣਾ ਹੈ। ਉਸ ਵਜ੍ਹਾ ਤੋਂ ਹਕੂਮਤ ਆਈ ਪ੍ਰੈਸ਼ਰ ਤੇ ਉੱਥੇ ਕੋਈ ਫੂਡ ਡਿਪਾਰਟਮੈਂਟ ਦੇ ਵੀ ਜਿਹੜੇ ਅਮਰੀਤ ਗਿੱਲ ਸਾਹਿਬ ਨੇ, ਉਹ ਗਿੱਲ ਸਾਹਿਬ ਨੇ ਨੋਟੀਫਿਕੇਸ਼ਨ ਕੀਤਾ ਸੀ ਤੇ ਉਹਨਾਂ ਚੁੱਪ ਕਰਕੇ ਨੋਟੀਫਿਕੇਸ਼ਨ ਵਾਪਸ ਲੈ ਲਿਆ। ਤੇ ਉਹਨਾਂ ਕਿਹਾ ਜੀ ਇਹ ਜਿਹੜਾ 12 ਪ੍ਰਾਈਵੇਟ ਕੰਪਨੀਆਂ ਨੇ ਖਰੀਦਣੇ ਸਨ ਨਾ ਕਣਕ,
ਇਹ ਵਾਪਸ ਪਹਿਲੇ ਵਾਲਾ ਕੰਮ ਹੀ ਜਿਹੜਾ ਨਾ ਉਹ ਵਾਪਸ ਹੋਏਗਾ। ਮਤਲਬ ਉੱਥੇ ਵੀ ਜ਼ਿਮੀਂਦਾਰ ਜਿਹੜਾ ਹੈ ਉਹਦੇ ਨਾਲ ਧੱਕਾ ਧੁੱਕਾ ਕਰਨ ਦਾ ਸੋਚਿਆ ਜਾਂਦਾ, ਪਰ ਸਾਡੇ ਵਾਲੇ ਪਾਸੇ ਤੇ ਧੱਕਾ ਕਰ ਦਿੱਤਾ ਜਾਂਦਾ ਬਕਾਇਦਾ। ਸਾਡੇ ਵਾਲੇ ਪਾਸੇ ਕੀ ਹੋਇਆ, ਸਾਡੇ ਵਾਲੇ ਪਾਸੇ 3900 ਰੁਪਈਆ ਰੇਟ ਕੱਢਿਆ ਤੇ ਸਰਕਾਰ ਹੁਣ ਕਣਕ ਖਰੀਦਣ ਨਹੀਂ ਰਹੀ। ਫੈਸਲਾ ਇਹ ਕੀਤਾ ਹੈ ਕਿ 4 ਕਿ 6 ਬੋਰੀਆਂ ਦੇਣੀਆਂ ਫੀ ਕਿੱਲੇ ਦੇ ਉੱਤੇ ਜ਼ਿਮੀਂਦਾਰ ਨੂੰ, ਮਤਲਬ ਕਿ 4 ਜਾਂ 5 ਬੋਰੀਆਂ ਜਿਹੜੀਆਂ ਨੇ ਉਹ ਫੀ ਕਿੱਲੇ ਦੇ ਉੱਤੇ ਜ਼ਿਮੀਂਦਾਰ ਨੂੰ ਦੇਣੀਆਂ ਨੇ ਤੇ ਕਣਕ ਬਾਰਦਾਨੇ ਦੀ ਮੱਦ ਦੇ ਵਿੱਚ। ਤੇ ਕਣਕ ਖਰੀਦਣੀ ਕੋਈ ਨਹੀਂ ਪੰਜਾਬ ਗਵਰਨਮੈਂਟ ਨੇ, ਕਿਉਂਕਿ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਹਦਫ ਨਹੀਂ ਰੱਖਿਆ। ਹੁਣ ਅਗਰ ਉਹਨਾਂ ਕਣਕ ਨਾ ਖਰੀਦੀ ਤੇ ਉਹਦਾ ਨੁਕਸਾਨ ਇਹ ਹੋਣਾ ਹੈ ਕਿ ਮਾਰਕੀਟ 'ਚ ਕਣਕ ਦਾ ਰੇਟ ਜਿਹੜਾ ਡਿੱਗ ਜਾਣਾ ਹੈ। ਹੁਣ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਨੇ ਉਹ ਤੇ ਇਹ ਆਖਣਗੇ ਵੀ ਚਲੋ ਚੰਗਾ ਡਿੱਗ ਜਾਏਗਾ, ਪਰ ਤੁਹਾਨੂੰ ਫਾਇਦਾ ਕੋਈ ਨਹੀਂ ਹੋਣ ਵਾਲਾ। ਜ਼ਿਮੀਂਦਾਰ ਦੀ ਰੇੜ ਨਿਕਲ ਜਾਣੀ, ਪਰ ਤੁਹਾਨੂੰ ਫਾਇਦਾ ਕੋਈ ਨਹੀਂ ਹੋਣਾ। ਵਿੱਚ ਜਿਹੜਾ ਸਾਹੂਕਾਰ ਹੈ, ਆੜਤੀਆ ਹੈ, ਮਿਡਲਮੈਨ ਹੈ, ਉਹਨੇ ਕਣਕ ਖਰੀਦ ਕੇ ਸਟੋਰ ਕਰ ਲੈਣੀ ਹੈ ਤੇ ਤੁਹਾਨੂੰ ਆਟਾ 150 ਤੋਂ ਹੀ ਲੱਭਣਾ, ਥੱਲੇ ਨਹੀਂ ਲੱਭਣਾ। ਪਰ ਜ਼ਿਮੀਂਦਾਰ ਦੀ ਇੱਕ ਵਾਰੀ ਜਿਹੜੀ ਹੈ ਨਾ ਫੱਟੀਆਂ ਉਖੜ ਜਾਣੀਆਂ ਨੇ। ਇਸ ਵਾਸਤੇ ਅਸੀਂ ਹਕੂਮਤ ਨੂੰ ਇਹੀ ਆਖਾਂਗੇ ਵੀ ਕੋਈ ਅਕਲ ਨੂੰ ਹੱਥ ਮਾਰੋ ਤੇ 3900 ਤੋਂ ਇੱਕ ਤੇ ਰੇਟ ਉੱਤੇ ਵਧਾਓ ਤੇ ਇੱਕ ਜ਼ਿਮੀਂਦਾਰ ਦੀ ਕਣਕ ਵੀ ਖਰੀਦੋ ਟਾਈਮ ਦੇ ਨਾਲ। ਇਹ ਮਾਰਕੀਟ ਤਬਾਹ ਨਾ ਹੋਣ ਦਿਓ, ਜ਼ਿਮੀਂਦਾਰ ਦਾ ਜਿਹੜਾ ਨਾ ਉਹ ਗੋਡਾ ਨਾ ਲੱਗਣ ਦਿਓ, ਉਹਦਾ ਲੱਕ ਨਾ ਭੰਨੋ। ਉਹਨੇ ਬੜੀ ਮੁਸ਼ਕਿਲ ਦੇ ਨਾਲ ਇਹ ਕਣਕ ਜਿਹੜੀ ਹੈ ਬੀਜੀ, ਔਰ ਇਸ ਵਾਰੀ ਬੀਜੀ ਵੀ ਬਹੁਤੀ ਹੈ। ਇਹ ਤੇ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸੂਰਤ ਹਾਲ ਤੁਹਾਨੂੰ ਲੱਗ ਰਿਹਾ ਹੋਏਗਾ ਵੀ ਇੱਕੋ ਜਿਹੀ ਹੈ। ਹੁਣ ਦੂਜੀ ਖਬਰ ਰੱਖਦੇ ਤੁਹਾਡੇ ਸਾਹਮਣੇ। ਦੂਜੀ ਖਬਰ ਜਿਹੜੀ ਹੈ ਨਾ ਜੋ ਪਹਿਲਾਂ ਲਹਿੰਦੇ ਪੰਜਾਬ ਦੀ ਰੱਖਦੇ। ਲਹਿੰਦੇ ਪੰਜਾਬ ਦੇ ਵਿੱਚ ਸਾਡੇ ਵਾਲੇ ਪਾਸੇ ਦਾ ਜਿਹੜਾ ਪੰਜਾਬ ਹੈ, ਉੱਥੇ ਚੌਧਰੀ ਪਰਵੇਜ਼ ਅਲਾਈ ਇਹ ਫੈਸਲਾ ਕਰ ਗਿਆ ਸੀ ਕਿ ਅਯਾਣਿਆਂ ਨੂੰ ਜਿਹੜੀਆਂ ਕਿਤਾਬਾਂ ਨੇ ਨਾ ਸਕੂਲਾਂ ਦੀਆਂ ਉਹ ਫ੍ਰੀ ਲੱਭਦੀਆਂ ਨੇ। ਪ੍ਰਾਇਮਰੀ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ 'ਚ ਉਹਦਾ ਕੋਈ 14 ਅਰਬ ਰੁਪਈਏ ਦਾ ਜਿਹੜਾ ਨਾ ਬਜਟ ਸੀ, ਜਿਹੜਾ ਉਹਦਾ ਖਰਚਾ ਸੀ। ਔਰ ਉਹ ਜਿਹਨਾਂ ਛਾਪੀਆਂ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਉਹਨਾਂ ਦਾ 14 ਅਰਬ ਰੁਪਈਏ ਦਾ ਬਿੱਲ ਸੀ। ਉਹ 14 ਅਰਬ ਦੇ ਵਿੱਚੋਂ 9 ਅਰਬ ਰੁਪਈਆ ਬਾਕੀ ਰਹਿ ਗਿਆ ਤੇ 5 ਅਰਬ ਅਦਾ ਕਰ ਦਿੱਤਾ। ਹੁਣ ਬਾਕੀ ਰਹਿ ਗਿਆ ਤਾਂ ਗਾਂ ਤੇ ਕਿਤਾਬਾਂ ਨਹੀਂ ਛਾਪ ਕੇ ਦੇਣਗੇ, ਕਿਤਾਬਾਂ ਵਾਲਾ ਕੰਮ ਗਿਆ ਰੁਕ। ਤੇ ਬਾਜੀ ਮਰੀਮ ਨੇ ਆਖਿਆ ਵੀ ਉਹ ਕਿਤਾਬਾਂ ਨਿਆਣੇ ਪੜ੍ਹਦੇ ਪੁੜਦੇ ਰਹਿਣਗੇ, ਮੈਨੂੰ ਹੈਲੀਕਾਪਟਰ ਚਾਹੀਦਾ। ਤੇ ਬਾਜੀ ਸਾਡੀ ਲੈਣ ਲੱਗੀ ਹੈ 3 ਅਰਬ, ਹਾਂਜੀ 3 ਅਰਬ ਰੁਪਈਏ ਦਾ ਨਵਾਂ ਹੈਲੀਕਾਪਟਰ। ਅਜੇ ਹੁਣੇ ਬਾਜੀ ਨੇ ਆਪਣੀ ਗੱਡੀ ਨੂੰ 2 ਕਰੋੜ ਤੇ 73 ਲੱਖ ਰੁਪਈਏ ਦੇ ਟਾਇਰ ਪਵਾਏ ਸਨ ਤੇ ਹੁਣ 3 ਅਰਬ ਰੁਪਈਏ ਦਾ ਹੈਲੀਕਾਪਟਰ ਆਉਣ ਲੱਗਾ ਹੈ। ਅਯਾਣਿਆਂ ਨੂੰ ਕਿਤਾਬਾਂ ਲੱਭਣ ਜਾਂ ਨਾ ਲੱਭਣ। ਉਧਰ ਦੂਸਰੇ ਪਾਸੇ ਚੜ੍ਹਦੇ ਪੰਜਾਬ ਵੱਲੋਂ ਵੀ ਇਹੋ ਜਿਹੀ ਕਹਾਣੀ ਆਈ ਹੈ। ਉੱਥੋਂ ਕਹਾਣੀ ਇਹ ਆਈ ਹੈ ਕਿ ਜਿਹੜੀਆਂ ਕਿਤਾਬਾਂ ਬੱਚਿਆਂ ਨੂੰ ਮਹਿੰਗੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ 'ਤੇ ਵੀ ਕੋਈ ਨੋਟੀਫਿਕੇਸ਼ਨ ਕੱਢਿਆ ਸੀ ਤੇ ਹੁਣ ਉੱਥੋਂ ਦੇ ਮਾਂ ਪਿਓ ਵੀ ਜਿਹੜੇ ਨੇ ਫਸਦੇ ਫਿਰ ਰਹੇ ਨੇ ਕਿ ਬਈ ਕਿਤਾਬਾਂ ਸਸਤੀਆਂ ਕਰੋ। ਹਕੂਮਤ ਨੇ ਸਸਤੀਆਂ ਕਰਨੀਆਂ ਸਨ, ਉੱਥੇ ਫਰੀ ਤਾਂ ਨਹੀਂ ਲੱਭਦੀਆਂ, ਪਰ ਸਸਤੀਆਂ ਕਰਨੀਆਂ ਸਨ, ਉਹ ਸਸਤੀਆਂ ਨਹੀਂ ਲੱਭਣ ਡਈਆਂ, ਮਹਿੰਗੀਆਂ ਹੀ ਲੱਭਣ ਡਈਆਂ ਨੇ। ਤੇ ਪ੍ਰਾਈਵੇਟ ਸਕੂਲ ਜਿਹੜੇ ਖੱਲ ਲਾਉਣ ਡਏ ਨੇ ਮਾਂ ਪਿਓ ਦੀ ਵੀ ਤੇ ਨਿਆਣਿਆਂ ਦੀ ਵੀ। ਤੇ ਜਿਹੜਾ ਮਾੜਾ ਬੰਦਾ ਉੱਥੇ ਨਿਆਣੇ ਪੜ੍ਹਾਉਣ ਤੋਂ ਤੰਗ ਹੈ ਤੇ ਉਹ ਵੀ ਪਿੱਛੇ ਗਵਰਨਮੈਂਟ ਦੇ ਜਿਹੜੀ ਉੱਥੋਂ ਦੀ ਸਰਕਾਰ ਉਹਦੇ ਪਿੱਛੇ ਲੂਰ ਫਿਰਨ ਡਏ ਨੇ ਵੀ ਨਿਆਣਿਆਂ ਨੂੰ ਕਿਤਾਬਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਸਸਤੀਆਂ ਕਰ ਦਿਓ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਚੜ੍ਹਦੇ ਪੰਜਾਬ ਦੀ ਗੱਲ ਕਰ ਲਓ ਜਾਂ ਲਹਿੰਦੇ ਦੀ, ਜਦੋਂ ਤਾਲੀਮ ਦੀ ਗੱਲ ਆਉਂਦੀ ਹੈ ਤੇ ਕਰਤੂਤ ਦੋਵਾਂ ਪਾਸੇ ਇੱਕੋ ਜਿਹੀ ਨਹੀਂ ਹੈ। ਤੇ ਇਸੇ ਵਜ੍ਹਾ ਤੋਂ ਦੋਵੇਂ ਪਾਸੇ ਜਿਹੜੇ ਦੁਨੀਆ ਤੋਂ ਪਿੱਛੇ ਰਹਿੰਦੇ ਜਾ ਰਹੇ ਨੇ। ਜੇ ਤਾਲੀਮ ਦੇ ਉੱਤੇ ਰੁਪਈਆ ਖਰਚ ਨਾ ਕੀਤਾ, ਜੇ ਤਾਲੀਮ ਦੇ ਉੱਤੇ ਪੈਸਾ ਨਾ ਲਾਇਆ, ਆਪਣੇ ਨਿਆਣੇ ਨਾ ਪੜ੍ਹਾਏ, ਤੇ ਫਿਰ ਸਾਡੀ ਉਹੀ ਹਾਲਤ ਹੋਣੀ ਜੋ ਹੈ ਇਸ ਵੇਲੇ। ਨਿਆਣੇ ਉਧਰਲੇ ਪਾਸੇ ਬਹੁਤਾ ਹੈ ਕੰਮ, ਚੜ੍ਹਦੇ ਪੰਜਾਬ 'ਚ ਬਹੁਤਾ ਵੀ ਉੱਥੇ ਨਸ਼ਾ ਪੱਤੀ ਜਿਹੜੀ ਹੈ ਉਹ ਲੋਕ ਬਹੁਤਾ ਇਸਤੇਮਾਲ ਕਰਨ ਡਏ ਨੇ। ਲਹਿੰਦੇ ਪੰਜਾਬ 'ਚ ਵੀ ਕਿਹੜਾ ਘਾਟ ਹੈ, ਪਰ ਉਧਰ ਦੀ ਨਿਸਬਤ ਇੱਧਰ ਘੱਟ ਹੈ। ਇੱਧਰ ਨਸ਼ਾ ਜ਼ਰਾ ਘੱਟ ਹੈ। ਹਾਂ, ਇੱਧਰ ਸਿਗਰਟ ਮੁੰਡੇ ਜ਼ਿਆਦਾ ਪੀਂਦੇ ਨੇ, ਉਧਰ ਘੱਟ ਪੀਂਦੇ ਨੇ ਸਿਗਰਟ, ਪਰ ਉਧਰ ਨਸ਼ਾ ਪੱਤੀ ਬਹੁਤਾ ਹੈ। ਉੱਥੇ ਚਿੱਟਾ ਬਹੁਤਾ ਹੈ, ਉਹ ਐਂਥਰਾਕਸ ਨਹੀਂ, ਦੂਸਰਾ ਚਿੱਟਾ ਜਿਹੜੀ ਹੀਰੋਇਨ ਹੁੰਦੀ ਹੈ, ਉੱਥੇ ਚਿੱਟਾ ਬਹੁਤਾ ਪੀਂਦੇ ਨੇ ਤੇ ਇੱਥੇ ਜਿਹੜਾ ਨਾ ਉਹ ਤੰਬਾਕੂ ਜ਼ਿਆਦਾ ਪੀਂਦੇ ਨੇ। ਬਹਰਹਾਲ ਜੇ ਜਵਾਕਾਂ ਨੂੰ ਪੜ੍ਹਾਉਣਾ ਨਹੀਂ ਤੇ ਉਹਨਾਂ ਖਾਲੀ ਫਿਰਨਾ ਤੇ ਫਿਰ ਇਹੋ ਜਿਹੀਆਂ ਕਰਤੂਤਾਂ ਹੀ ਜਵਾਕ ਕਰਨਗੇ। ਤੇ ਮੈਂ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਨੂੰ ਇਹੀ ਕਹਾਂਗਾ ਵੀ ਜਵਾਕਾਂ ਦੇ ਪੜ੍ਹਾਉਣ ਦੇ ਉੱਤੇ ਤਵੱਜੋ ਦਿਓ। ਤੁਹਾਡੇ ਨਾਲ ਇਹ ਖਬਰਾਂ ਇਸ ਤੋਂ ਉਧਰੋਂ ਤੇ ਇੱਧਰੋਂ ਸ਼ੇਅਰ ਇਸ ਤੋਂ ਕਰਨੀਆਂ ਸਹੀ ਵੀ ਇੱਕ ਤੇ ਸਾਨੂੰ ਬੜੇ ਸਾਰੇ ਯਾਰ ਬੇਲੀ ਉੱਥੋਂ ਸੁਣਨ ਵਾਲੇ ਸੁਣਦੇ ਨੇ ਤੇ ਅਸੀਂ ਇਹ ਹਿਸਾਬ ਲਾਣਾ ਸ਼ੁਰੂ ਕੀਤਾ ਕਿ ਉਧਰ ਦੀਆਂ ਤੇ ਇੱਧਰ ਦੀਆਂ ਖਬਰਾਂ ਨੂੰ ਜ਼ਰਾ ਕੰਪੇਅਰ ਕਰੀਏ, ਵੇਖੀਏ ਵੀ ਕੌਣ ਕਿੱਥੇ ਖਲੋਤਾ ਹੈ। ਐਵੇਂ ਹੀ ਕਿਤੇ ਪਰੇਸ਼ਾਨੀ 'ਚ ਨਾ ਫਿਰੀਏ ਵੀ ਅਸੀਂ ਬਹੁਤ ਪਿੱਛੇ ਰਹਿ ਗਏ। ਮੇਰੇ ਖਿਆਲ ਹਾਲਾਤ ਇੱਕੋ ਜਿਹੇ ਹੀ ਨੇ। ਲਓ ਫਿਰ ਹੁਣ ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ।